ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਅਤੇ ਇਸ ਟਾਈਮ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਵਿਸ਼ਵ ਭਰ ਦੇ ਵਿੱਚ ਰਾਜ ਦੀ ਜਿੰਨੇ ਵੀ ਸਰੋਤੇ ਵੀਰ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ, ਪੂਰੀ ਟੀਮ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ ਅਤੇ ਰਣਜੀਤ ਸਿੰਘ ਮੰਡੇਰ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਪ੍ਰਵੀਨ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਨਸ਼ਾ ਤਸਕਰਾਂ ਦੀਆਂ ਹੋਣਗੀਆਂ, ਉਹਨਾਂ ਨੂੰ ਜ਼ਬਤ ਕੀਤਾ ਜਾਵੇਗਾ। ਹਾਂਜੀ ਬਿਲਕੁਲ, ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਹੋਈ ਹੈ ਨਾ ਰਾਜ ਜੀ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਪੰਜਾਬ ਜਿਹਦੇ ਵਿੱਚ ਜਿਹੜੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਜਿਹੜਾ ਪੰਜਾਬ ਐਕਟ 2017 ਜਿਹਦੀ ਕਿ ਫੁੱਲ ਡੈਫੀਨੇਸ਼ਨ ਜੇ ਆਪਾਂ ਦੇਖੀਏ ਤਾਂ ਪੰਜਾਬ ਫੋਰਫੀਟ ਆਫ ਇਲੀਗਲੀ ਐਕਵਾਇਰਡ ਪ੍ਰਾਪਰਟੀ ਐਕਟ ਆ, ਤਾਂ ਇਹਨੂੰ ਪ੍ਰਵਾਨਗੀ ਦੇ ਦਿੱਤੀ ਆ। ਤੇ ਇਹਦੇ ਨਾਲ ਇਹ ਹੈ ਕਿ ਹੁਣ ਨਸ਼ਾ ਤਸਕਰ ਆ ਜਿਹੜੇ ਉਹਨਾਂ ਦੇ ਨਾਲ ਉਹਦੇ ਬਾਰੇ ਕਾਨੂੰਨ ਬਣ ਜੂਗਾ ਤੇ ਇਹਦੇ ਨਾਲ ਜਿਹੜੇ ਅਧਿਕਾਰੀ ਆ ਜਾਂ ਅਫਸਰਸ਼ਾਹੀ ਆ ਉਹਨਾਂ ਨੂੰ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਕਾਨੂੰਨੀ ਤਾਕਤਾਂ ਮਿਲ ਜਾਣਗੀਆਂ। ਤੇ ਜਿਹੜਾ ਇਹਦਾ ਖਰੜਾ ਵਾ ਉਹ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ। NDPS ਐਕਟ ਦੇ ਹੇਠ ਜਿਹੜੇ ਵੀ ਕੇਸ ਦਰਜ ਹੋਣਗੇ ਉਹਨਾਂ ਤੋਂ ਬਾਅਦ ਜਿਹੜਾ ਮੁਲਜ਼ਮ ਆ ਉਹ ਆਪਣੀ ਜਾਇਦਾਦ ਨਾ ਤਾਂ ਵੇਚ ਸਕੂਗਾ ਤੇ ਨਾ ਹੀ ਕਿਸੇ ਦੇ ਨਾਲ ਤਬਦੀਲ ਕਰਾ ਸਕੂਗਾ। ਸੋ ਨਵਾਂ ਐਕਟ ਲਾਗੂ ਕਰਨ ਦੇ ਲਈ ਜਿਹੜਾ ਬਿੱਲ ਆ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਵਾ ਜਾਊਗਾ, ਪਰ ਨਾਲ ਹੀ ਰਾਜਪਾਲ ਦੀ ਪ੍ਰਵਾਨਗੀ ਤੇ ਰਾਸ਼ਟਰਪਤੀ ਕੋਲੋਂ ਮਨਜ਼ੂਰੀ ਤੋਂ ਬਾਅਦ ਜਿਹੜਾ ਵਾ ਇਹ ਅਮਲ ਦੇ ਵਿੱਚ ਲਿਆਂਦਾ ਜਾਊਗਾ। ਸੋ ਪਹਿਲੀ ਗੱਲ ਤਾਂ ਇਹ ਹੈ ਰਾਜ ਜੀ ਕਿ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਬਹੁਤ ਚਰਚਿਤ ਡਰੱਗ ਕੇਸ ਹੈ 6000 ਕਰੋੜ ਦਾ, ਜਿਹਦੇ ਚ ਬਿੱਟੂ ਚਾਲ ਵਰਗੇ ਲੋਕਾਂ ਦਾ ਨਾਮ ਆਉਂਦਾ ਹੈ। ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਡਰੱਗ ਦੇ ਕੇਸ ਨੇ, ਔਰ ਉਹਨਾਂ ਦੇ ਵਿੱਚ ਕਈ ਡਰੱਗ ਦੇ ਕੇਸ ਤਾਂ ਇਹੋ ਜਿਹੇ ਨੇ ਰਾਜ ਜੀ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਮੰਤਰੀਆਂ ਦੇ ਨਾਮ ਡਾਇਰੀਆਂ ਦੇ ਵਿੱਚ ਬੋਲੇ ਆ, ਜਿਹੜੇ ਤਸਕਰ ਫੜੇ ਗਏ ਆ ਉਹਨਾਂ ਦੀਆਂ ਡਾਇਰੀਆਂ ਦੇ ਵਿੱਚ। ਸੋ ਮੇਰੇ ਖਿਆਲ ਦੇ ਨਾਲ ਜੇਕਰ ਇਹ ਚੀਜ਼ ਲਾਗੂ ਹੁੰਦੀ ਆ ਤਾਂ ਇਹਦੇ ਨਾਲ ਇਹ ਇੱਕ ਚੀਜ਼ ਜ਼ਰੂਰ ਹੈ ਕਿ ਜੇ ਕੋਈ ਬੰਦਾ ਤਸਕਰ ਆ ਔਰ ਉਹ ਫੜਿਆ ਜਾਂਦਾ, ਉਹਦੇ ਤੇ ਕੇਸ ਚੱਲਦਾ ਵਾ ਤੇ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਸਰਕਾਰ ਨੂੰ ਜਾਂਦੀ ਹੈ, ਤਾਂ ਇਹਦੇ ਨਾਲ ਇੱਕ ਮੈਸੇਜ ਜ਼ਰੂਰ ਹੈ ਕਿ ਕ੍ਰਾਈਮ ਤਾਂ ਘੱਟ ਸਕਦਾ ਵਾ, ਪਰ ਇਹਦੇ 'ਚ ਇੱਕ ਸੰਭਾਵਨਾ ਜਿਹੜੀ ਆ ਉਹ ਇਹ ਹੈ ਕਿ ਸਿਆਸੀ ਬਦਲਾਖੋਰੀਆਂ ਜਿਹੜੀਆਂ ਨੇ ਉਹਨਾਂ ਤਹਿਤ ਕੇਸ ਦਰਜ ਹੋ ਸਕਦੇ ਆ, ਸੰਭਾਵਨਾ ਜ਼ਰੂਰ ਆ। ਜੇਕਰ ਇਹ ਚੀਜ਼ ਬਹੁਤ ਵਧੀਆ ਵਾ, ਜੇਕਰ ਇਹਦੀ ਮਿਸਯੂਜ਼ ਨਾ ਹੋਵੇ, ਇਹਦੀ ਦੁਰਵਰਤੋਂ ਨਾ ਹੋਵੇ, ਕਿਉਂਕਿ ਜੇ ਦੁਰਵਰਤੋਂ ਹੋਣ ਲੱਗ ਪਈ ਫੇਰ ਚੱਲਣ ਮਾੜਾ ਵਾ। ਸੋ ਜਿਵੇਂ ਅਸੀਂ ਕੋਕਾ ਦੇ ਮਸਲੇ ਦੇ ਵਿੱਚ ਅਸੀਂ ਕਹਿੰਦੇ ਆ ਕਿ ਸਖਤੀ ਠੀਕ ਹੈ, ਪਰ ਜਿਹੜੀਆਂ ਪਾਵਰਾਂ ਦੇਣੀਆਂ ਨੇ ਮਤਲਬ ਪੁਲਿਸ ਨੂੰ ਜਾਂ ਮਤਲਬ ਜ਼ਿਆਦਾ ਪਾਵਰਾਂ ਦੇ ਦੇਣੀਆਂ ਨੇ ਤਾਂ ਉੱਥੇ ਵੀ ਦੁਰਵਰਤੋਂ ਦਾ ਸ਼ੰਕਾ ਹੁੰਦਾ, ਕਿਉਂਕਿ ਇੱਕ ਦੌਰ ਇਹ ਜਾ ਰਿਹਾ ਰਾਜ ਜੀ ਜਿੱਥੇ ਪੰਜਾਬ ਪੁਲਿਸ ਤੇ ਇਹ ਦੋਸ਼ ਲੱਗੇ ਨੇ, ਐਲੀਗੇਸ਼ਨ ਲੱਗੇ ਨੇ ਜਦੋਂ ਕਿ ਲੋਕਾਂ ਦੇ ਜਵਾਨ ਪੁੱਤ ਚੱਕ ਕੇ ਮਾਰ ਕੇ ਤੇ ਫੀਤੀਆਂ ਲਵਾਈਆਂ ਇਹਨਾਂ ਨੇ। ਜੀ ਬਿਲਕੁਲ, ਇਕੱਲੇ ਦੋਸ਼ ਹੀ ਨਹੀਂ, ਮੈਂ ਕਹੂੰਗਾ ਪ੍ਰਵੀਨ ਜੀ ਕਈ ਦੋਸ਼ਾਂ ਦੇ ਵਿੱਚ ਉਹ ਦੋਸ਼ੀ ਵੀ ਸਾਬਤ ਹੋ ਚੁੱਕੇ ਨੇ। ਅਤੇ ਬਿਲਕੁਲ, ਅਤੇ ਆਪਾਂ ਅਗਲੀ ਜਿਹੜੀ ਆ ਪ੍ਰਵੀਨ ਜੀ ਉਸ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਵੀ ਟੈਰਮਾਡੋਲ ਦਾ ਆਰਡਰ ਦੇਣ ਵਾਲੀ ਦੁਬਈ ਦੀ ਫਰਮ ਜਾਲੀ ਨਿਕਲੀ। ਹਾਂਜੀ ਬਿਲਕੁਲ, ਬੜੀ ਹੈਰਾਨੀ ਹੋਊਗੀ ਤੁਹਾਨੂੰ ਕਿ ਇੱਥੇ ਸਾਡਾ ਸਿਸਟਮ ਹੈ ਜਾਂ ਅਸੀਂ ਈਮੇਲ ਤੇ ਵੀ ਜਿਹੜੀਆਂ ਗੋਲੀਆਂ ਨੇ ਡਿਲੀਵਰ ਕਰ ਦਿੰਦੇ ਆ। ਸੋ ਹੈਰਾਨੀ ਦੀ ਗੱਲ ਹੈ, ਮਤਲਬ ਇਹ ਜਿਹੜੀ ਟ੍ਰੈਮਾਡੋਲ ਵਾਲੀ ਗੱਲ ਆਪਾਂ ਕੀਤੀ ਹੈ ਤੇ ਇਹ ਹੁਣ ਦੱਸਦੇ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀਆਂ ਤਿਆਰ ਹੁੰਦੀਆਂ ਇਹ ਗੋਲੀਆਂ, ਇਹਨਾਂ ਦੀ ਵਰਤੋਂ ਜਿਹੜੇ ਕਰਦੇ ਆ ਉਹ ਹੈ ਸੀਰੀਆ ਦੇ ਵਿੱਚ, ਜਿਹੜੇ ਇਰਾਕ ਤੇ ਸੀਰੀਆ ਦੇ ਵਿੱਚ ਲੜ ਰਹੇ ਇਸਲਾਮਿਕ ਸਟੇਟ ਦੇ ਲੜਾਕੇ, ਤਾਂ ਉਹਨਾਂ ਦੇ ਦਹਿਸ਼ਤੀਆਂ ਦੇ ਹੱਥਾਂ ਦੇ ਵਿੱਚ ਪੁੱਜੀਆਂ ਸੀ। ਤੇ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਇਹਨਾਂ ਗੋਲੀਆਂ ਦੇ ਲਈ ਜਿਹੜੀ ਆਰਡਰ ਦੇਣ ਵਾਲੀ ਦੁਬਈ ਆਧਾਰਿਤ ਸਪਲਾਇਰ ਫਰਮ ਸੀਗੀ ਤੇ ਉਹਦੇ ਬਾਰੇ ਇਹ ਕਿਆਸ ਰਾਈਆਂ ਨੇ ਕਿ ਉਹ ਫਰਜ਼ੀ ਹੋ ਸਕਦੀ ਆ। NCB ਨੇ ਜਿਹੜੀ ਜਾਂਚ ਕੀਤੀ ਆ ਰਾਜ ਜੀ, ਉਹ ਜਾਂਚ ਇਹ ਕਹਿੰਦੀ ਹੈ ਕਿ ਜਿਹੜੀਆਂ ਟ੍ਰੈਮਾਡੋਲ ਦੀਆਂ ਜਿਹੜੀਆਂ ਗੋਲੀਆਂ ਸੀਗੀਆਂ ਉਹਨਾਂ ਦੇ ਰਾਹੀਂ ਜਿਹੜੀ ਈਮੇਲ ਦੇ ਰਾਹੀਂ ਆਰਡਰ ਦਿੱਤਾ ਜਾਂਦਾ ਸੀਗਾ ਤੇ ਇਸ ਈਮੇਲ ਦੇ ਵਿੱਚ ਦੁਬਈ ਦੀ ਜਿਹੜੀ ਕੰਪਨੀ ਦਾ ਨਾਮ ਆ
ਉਹਦਾ ਨਾ ਤਾਂ ਕੋਈ ਸਿਰਨਾਮਾ ਤੇ ਨਾ ਹੀ ਕੋਈ ਫੋਨ ਨੰਬਰ ਹੈ। ਸੋ ਹੈਰਾਨੀ ਦੀ ਗੱਲ ਹੈ ਕਿ ਸਿਰਫ ਈਮੇਲ ਦੇ ਉੱਤੇ ਜਿਹੜੀਆਂ ਡਿਲੀਵਰੀ ਦਿੱਤੀ ਜਾਂਦੀ ਸੀ। NCBI ਜਿਹੜੀ ਉਹ ਬੜੀ ਤਹਿਕੀਕਾਤ ਦੇ ਨਾਲ ਇਸ ਮਸਲੇ ਦੀ ਪੜਤਾਲ ਕਰ ਰਹੀ ਹੈ ਔਰ ਮੇਰਾ ਖਿਆਲ ਹੈ ਕਿ ਸ਼ਾਇਦ ਮਾਮਲਾ ਇੱਥੇ ਤੱਕ ਵੀ ਜਾਊਗਾ ਕਿ ਜਿਹੜੇ ਇਹਦੇ ਵੱਟੇ ਜਿਹੜੀ ਆਪਾਂ ਕਹਿ ਲਈਏ ਕਿ ਇੱਕ ਪੇਮੈਂਟ ਡਿਲੀਵਰ ਕੀਤੀ ਜਾਂਦੀ ਸੀ ਤਾਂ ਉਹਦੇ ਸੋਰਸਿਸ ਕੀ ਹੁੰਦੇ ਸੀਗੇ, ਕਿਸ ਤਰੀਕੇ ਨਾਲ ਕੀਤੀ ਜਾਂਦੀ ਸੀਗੀ। ਪਰ ਹੁਣ ਜਿਹੜੀ ਆਪਾਂ ਕਹਿ ਲਈਏ ਕਿ ਰਾਜੀ ਇਹਦੇ ਵਿੱਚ ਅਪਡੇਟ ਹੈ ਜਿਹੜੀ ਉਹ ਇਹ ਹੈ ਕਿ ਹੁਣ ਜਿੰਨੇ ਵੀ ਇਹਦੇ ਖਾਸ ਕਰਕੇ NCBI ਦੇ ਜਿਹੜੇ ਜਨਰਲ ਡਾਇਰੈਕਟਰ ਨੇ ਕੌਤੁਕ ਸ਼ਰਮਾ, ਉਹ ਕਹਿੰਦੇ ਕਿ ਇਹ ਜਿਹੜਾ ਆਰਡਰ ਆ ਇਹ ਅੰਮ੍ਰਿਤਸਰ ਆਧਾਰਿਤ ਬਰਾਮਦਕਾਰ ਨੂੰ ਦਿੱਤਾ ਜਾਂਦਾ ਸੀ ਤੇ ਅੱਗੇ ਸ਼ਹਿਰ ਦੀਆਂ ਹੀ 2 ਵੱਡੀਆਂ ਦਵਾਈ ਉਤਪਾਦਨ ਕੰਪਨੀਆਂ ਤੋਂ ਇਹ ਗੋਲੀਆਂ ਹਾਸਲ ਕਰਦਾ ਸੀਗਾ। ਤੇ ਸਪਲਾਇਰ ਹੈ ਜਿਹੜਾ ਉਹ ਹੈਰਾਨੀ ਦੀ ਗੱਲ ਹੈ ਕਿ ਉਹਦੇ ਕੋਲੇ ਈਮੇਲ ਤੋਂ ਬਿਨਾਂ ਹੋਰ ਕੋਈ ਦਸਤਾਵੇਜ਼ ਹੀ ਹੈ ਨੀਗਾ ਜਿਹਦੇ ਨਾਲ ਉਹ ਕਹਿ ਸਕੇ ਕਿ ਭਾਈ ਫਲਾਨੀ ਕੰਪਨੀ ਹੈ। ਸੋ ਹੁਣ ਜਿਹੜੀ ਪੂਰੀ ਜਾਂਚ ਕੀਤੀ ਜਾ ਰਹੀ ਆ ਔਰ ਦੱਸਿਆ ਜਾਂਦਾ ਹੈ ਕਿ ਲੀਬੀਆ ਦੇ ਵਿੱਚ ਟਰੈਮਾਡੋਲ ਦੀਆਂ ਜਿਹੜੀਆਂ 2.40 ਕਰੋੜ ਤੇ 3.4 ਕਰੋੜ ਦੀਆਂ ਜਿਹੜੀਆਂ ਗੋਲੀਆਂ ਵਾ ਉਹਦੀ ਸਪਲਾਈ ਦੇਣ ਲਈ 3 ਵੱਖ-ਵੱਖ ਆਰਡਰ ਦਿੱਤੇ ਸੀਗੇ। ਪਰ ਜਦੋਂ ਇਤਾਲਵੀ ਪੁਲਿਸ ਨੇ ਇਸ ਮਹੀਨੇ ਦੇ ਵਿੱਚ ਇਸ ਖੇਪ ਨੂੰ ਸੀਰੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਦਹਿਸ਼ਤੀਆਂ ਦੇ ਹੱਥ ਲੱਗਣ ਤੋਂ ਪਹਿਲਾਂ ਫੜਿਆ ਸੀਗਾ ਤੇ ਉਸ ਤੋਂ ਬਾਅਦ ਇਟਲੀ ਤੋਂ ਜਦੋਂ ਖਬਰ ਆਈਆਂ ਤੇ ਫਿਰ ਜਿਹੜਾ ਅਮਰੀਕਾ ਦਾ ਖੂਫੀਆ ਵਿਭਾਗ ਹੈ ਉਹਨੇ ਭਾਰਤ ਦੇ ਨਾਲ ਰਾਬਤਾ ਕੀਤਾ ਪਤਾ ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਜਿਹੜੀਆਂ ਸਾਰਾ ਰੈਕਟ ਆ ਇਹ ਜਾ ਕੇ ਉੱਥੇ ਸੀਰੀਆ ਤੇ ਇਰਾਕ ਦੇ ਵਿੱਚ ਖੁੱਲਦਾ ਵਾ। ਸੋ ਇਹ ਨਾ ਤੁਸੀਂ ਮੰਨ ਲਓ ਕਿ ਕਿਤੇ ਸਾਡੇ ਸਿਸਟਮ ਦੀ ਪ੍ਰਾਪਤੀ ਆ, ਇਹ ਇਤਾਲਵੀ ਅਧਿਕਾਰੀਆਂ ਦੀ ਪ੍ਰਾਪਤੀ ਆ। ਉਹਨਾਂ ਤੋਂ ਬਾਅਦ US ਨੂੰ ਪਤਾ ਲੱਗਿਆ, US ਤੋਂ ਫਿਰ ਸਾਨੂੰ ਪਤਾ ਲੱਗਿਆ। ਜੀ ਮੈਨੂੰ ਲੱਗਦਾ ਹੋਮੋਪੈਥੀ ਦੀਆਂ ਦਵਾਈਆਂ ਕਿਤੇ ਦੂਜੀਆਂ ਗੋਲੀਆਂ ਮਿੱਠੀਆਂ ਹੀ ਜਿਹੜੀਆਂ ਉਹ ਘੱਲਦੇ ਸ਼ਾਇਦ ਨਾ ਉਹ ਰਹੇ ਹੋਣ। ਜੀ ਅਤੇ ਅਗਲੀ ਆਪਾਂ ਪ੍ਰਵੀਨ ਜੀ ਗੱਲਬਾਤ ਕਰਦੇ ਹਾਂ ਵੀ ਉੱਤਰੀ ਰਾਜਾਂ ਵਿੱਚੋਂ ਪੰਜਾਬ ਨੂੰ ਡੇਂਗੂ ਦੀ ਸਭ ਤੋਂ ਵੱਧ ਮਾਰ। ਹਾਂਜੀ ਬਿਲਕੁਲ, ਪੰਜਾਬ ਤਾਂ ਲਗਾਤਾਰ ਹੁਣ ਅਵਾਰਡ ਲੈ ਰਿਹਾ, ਕਈ ਅਵਾਰਡ ਉਹਨੂੰ ਦਿੱਤੇ ਜਾ ਰਹੇ ਆ, ਕਈ ਉਹ ਆਪੇ ਲੈ ਰਿਹਾ। ਹੁਣ ਜਿਵੇਂ ਤੁਸੀਂ ਦੇਖੋ ਕਿ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਵਾ ਤੇ ਸਾਰੇ ਕਹਿੰਦੇ ਕਿ ਕਿਸਾਨ ਮਾੜਾ, ਜ਼ਿਮੀਂਦਾਰ ਮਾੜਾ ਹੈ ਹਨਾ, ਤੇ ਉਹਨੂੰ ਇੱਕ ਵਾਤਾਵਰਨ ਦਾ ਦੁਸ਼ਮਣ ਕਰਾਰ ਦਿੱਤਾ ਜਾ ਰਿਹਾ। ਜਦਕਿ ਅਸਲੀਅਤ ਇਹ ਹੈ ਕਿ ਜੇ ਉਹਨੂੰ ਵਿਚਾਰੇ ਨੂੰ ਫਸਲਾਂ ਦੇ ਸਮਰਥਨ ਮੁੱਲ ਮਿਲ ਜਾਣ, ਮੱਕੀ ਦਾ ਮਿਲ ਜੇ, ਦਾਲਾਂ ਦੇ ਮਿਲ ਜਾਣ, ਤਾਂ ਉਹ ਕਿਉਂ ਝੋਨੇ 'ਚ ਟੱਕਰਾਂ ਮਾਰੂਗਾ ਹਨਾ। ਤਾਂ ਇਹ ਕਿਉਂਕਿ ਇੱਕ ਲੌਬੀ ਆ, ਉਹਨੇ ਗੰਨਾ ਜਿਹੜਾ ਵਾ ਖਤਮ ਕਰਤਾ। ਇੱਕ ਲੌਬੀ ਆ ਜਿਹੜੀ ਗੰਨੇ ਦਾ ਰੇਟ ਹੀ ਨਹੀਂ ਦੇ ਰਹੀ ਕਿਸਾਨ ਨੂੰ। ਉਹ ਪੋਲੀਟੀਸ਼ੀਅਨ ਦੀਆਂ ਸਾਰੀਆਂ ਮਿੱਲਾਂ ਨੇ, ਉਹ ਕਿਉਂ ਨਹੀਂ ਰੇਟ ਦਿੰਦੇ? ਉਹ ਉਤਸ਼ਾਹਿਤ ਕਰਨ ਖੇਤੀ ਵਿਭਿੰਨਤਾ ਨੂੰ, ਪਰ ਉਹਨਾਂ ਦੇ ਕਾਰੋਬਾਰ ਪ੍ਰਭਾਵਿਤ ਹੁੰਦੇ, ਉਹਨਾਂ ਦੇ ਪ੍ਰੋਫਿਟ ਘੱਟ ਜਾਣਗੇ। ਇਸੇ ਤਰ੍ਹਾਂ ਨਰਮਾ ਵਾ, ਜਿਹੜਾ ਨਰਮਾ ਵਿਚਾਰਾ ਕਦੇ ਜਾਲੀ ਬੀਜਾਂ ਦੀ ਭੇਂਟ ਚੜ੍ਹ ਜਾਂਦਾ, ਕਦੇ ਮਤਲਬ ਕਿ ਆਪਾਂ ਕਹਿ ਲਈਏ ਕਿ ਜਾਲੀ ਬੀਜਾਂ ਜਾਂ ਜਾਲੀ ਦਵਾਈਆਂ ਦੀ ਬਿਲਕੁਲ 3300 ਕਰੋੜ ਦੇ ਘੁਟਾਲੇ ਲੱਗ ਰਹੇ ਆ ਉਹਨਾਂ ਲੋਕਾਂ ਦੇ ਨਾਮ, ਜਿਨ੍ਹਾਂ ਨੂੰ ਦਸਤਖਤ ਨਹੀਂ ਕਰਨੇ ਆਉਂਦੇ ਆਪਦੇ ਸਿੱਧੇ। ਤਾਂ ਕਮਾਲ ਦੀ ਗੱਲ ਹੈ ਕਿ ਹੁਣ ਜਿਹੜੀ ਇੱਕ ਪ੍ਰਾਪਤੀ ਨਹੀਂ ਕਹਿ ਸਕਦੇ ਆਪਾਂ, ਦੁੱਖ ਦੀ ਗੱਲ ਹੈ ਕਿ ਡੇਂਗੂ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਕੇਰਲਾ, ਕਰਨਾਟਕਾ ਤੇ ਤਾਮਿਲਨਾਡੂ ਨੂੰ ਛੱਡ ਕੇ ਡੇਂਗੂ ਦੀ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਪੰਜਾਬ ਦਾ ਚੌਥਾ ਨੰਬਰ ਹੈ ਜੀ। 250-300 ਮਰੀਜ਼, ਜਿਹੜਾ ਸਰਕਾਰੀ ਅੰਕੜਾ ਕਹਿੰਦਾ ਵਾ ਰਾਜੀ, ਇਹ ਸਰਕਾਰੀ ਅੰਕੜਾ ਹਮੇਸ਼ਾ ਘੱਟ ਕਹਿਣਾ ਹੁੰਦਾ, ਅੰਕੜੇ ਕਦੇ ਵੀ ਸਟੀਕ ਨਹੀਂ ਆਉਂਦੇ ਜਿਹੜੇ ਬਿਨਾਂ ਨਿਰਪੱਖ ਰਿਪੋਰਟਾਂ ਤੋਂ। ਇਹ ਕਹਿੰਦੇ ਕਿ 250-300 ਤੋਂ ਜਿਹੜੇ ਮਰੀਜ਼ ਆ ਹਸਪਤਾਲਾਂ ਦੇ ਵਿੱਚ ਆ ਰਹੇ ਆ, 13,000 ਜਿਹੜੇ ਉਹ ਮਰੀਜ਼ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਸੋ ਸ਼ੱਕੀ ਮਰੀਜ਼ਾਂ ਦੀ ਗਿਣਤੀ 17,000 ਤੋਂ ਵੱਧ ਦੱਸੀ ਗਈ ਆ। ਸੋ ਤੁਸੀਂ ਦੇਖੋ ਕਿ ਜਿਹੜਾ ਹਾਲੇ ਵੀ ਜਿਹੜਾ ਸਿਹਤ ਵਿਭਾਗ ਆ ਉਹ ਇਹ ਗੱਲ ਕਹਿ ਰਿਹਾ ਕਿ ਜਿਸ ਤਰੀਕੇ ਦਾ ਮੌਸਮ ਚੱਲ ਰਿਹਾ ਉਹਦੇ ਵਿੱਚ ਹਾਲੇ 2 ਹਫ਼ਤੇ ਡੇਂਗੂ ਦੇ ਖਤਮ ਹੋਣ ਦੀ ਸੰਭਾਵਨਾ ਨਹੀਂ ਨਜ਼ਰ ਆ ਰਹੀ। ਸੋ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਚੌਥੇ ਨੰਬਰ ਤੇ, ਪਰ ਅਸਲੀਅਤ ਦੇ ਵਿੱਚ ਮੇਰਾ ਖਿਆਲ ਹੈ ਕਿ ਇਹ ਦੂਜਾ ਜਾਂ ਤੀਜਾ ਨੰਬਰ ਹੋ ਸਕਦਾ ਵਾ। ਸੋ ਬਹੁਤ ਮਾੜੇ ਹਾਲਾਤ ਆ। ਜੇਕਰ ਅਸੀਂ ਦੇਖੀਏ ਤਾਂ ਤਾਮਿਲਨਾਡੂ, ਕੇਰਲਾ ਦਾ ਸਭ ਤੋਂ ਪਹਿਲਾ ਨੰਬਰ ਆ, 19,474 ਮਰੀਜ਼ ਸਾਹਮਣੇ ਆਏ ਆ। ਤਾਮਿਲਨਾਡੂ ਦੇ ਵਿੱਚ 19,116, ਕਰਨਾਟਕਾ ਦੇ ਵਿੱਚ 15,300 ਤੇ ਚੰਡੀਗੜ੍ਹ ਦੇ ਸਮੇਤ ਪੰਜਾਬ, ਹਰਿਆਣਾ ਦੇ ਵਿੱਚ ਜਿਹੜਾ 13,000 ਦੇ ਕਰੀਬ ਜਿਹੜੀ ਆ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇਹਦੀ ਜਿਹੜੀ ਆਪਾਂ ਕਹਿ ਲਈਏ ਕਿ ਇਹ ਸਾਹਮਣੇ ਆਇਆ, ਪਰ ਅਸਲੀ ਦੇ ਵਿੱਚ ਇਹ ਵੱਧ ਹੋ ਸਕਦੇ ਆ। ਸੋ ਮੌਸਮ ਵਿਭਾਗ ਜਾਂ ਕਹਿ ਲਈਏ ਕਿ ਇੱਕ ਸਿਹਤ ਵਿਭਾਗ, ਮੌਸਮ ਵਿਭਾਗ ਮਾਫੀ ਚਾਹੁੰਦਾ, ਸਿਹਤ ਵਿਭਾਗ ਆ ਜਿਹੜਾ, ਉਹ ਕਹਿੰਦਾ ਜੀ ਮੌਸਮ ਇਹ ਜਿਹਾ ਤੇ ਡੇਂਗੂ ਹਜੇ ਖਤਮ ਨਹੀਂ ਹੋਊਗਾ। ਜਦਕਿ ਜੇ ਇਹੀ ਸਿਹਤ ਵਿਭਾਗ ਨੂੰ 4 ਛਿੱਲੜ ਦੇ ਦੇਵੇ ਸਰਕਾਰ, ਇਹਨਾਂ ਨੂੰ 2-2 ਲੱਖ ਰੁਪਏ ਤਨਖਾਹ ਲੈਣ ਵਾਲੇ ਲੋਕਾਂ ਨੂੰ ਖਿੱਚ ਕੇ ਰੱਖੇ, ਉਹਨਾਂ ਤੋਂ ਕੰਮ ਲਵੇ, ਤਾਂ ਇਹ ਲੋਕ ਅਗਾਊਂ ਪ੍ਰਬੰਧ ਕਰ ਸਕਦੇ ਆ।
ਜੀ ਕਿਉਂਕਿ ਧੂਏ ਦਾ ਛਿੜਕਾਅ ਕਰਕੇ ਜਾਂ ਮੁੱਢਲੀਆਂ ਜਿਹੜੇ ਟ੍ਰੀਟਮੈਂਟ ਚੱਲਦੇ ਹੁੰਦੇ ਆ, ਇੱਕ ਫਸਟ ਐਡ ਦੇ ਕੇ ਲੋਕਾਂ ਨੂੰ ਲੱਛਣਾਂ ਤੇ ਬਿਮਾਰੀ ਨੂੰ ਰੋਕ ਕੇ ਬਹੁਤ ਹੱਦ ਤੱਕ ਰੋਕੀ ਜਾ ਸਕਦੀ ਹੈ ਨਾ ਬਿਮਾਰੀ, ਜਦੋਂ ਆਪਾਂ ਨੂੰ ਲੱਛਣ ਦਿਖਾਈ ਦੇਣ ਲੱਗ ਪੈਂਦੇ ਆ। ਕਿ ਪਰ ਸਾਡੇ ਤੱਕ ਕਿਤੇ ਜ਼ਿਕਰ ਹੀ ਹੈ ਨੀਗਾ ਕਿ ਮੈਡੀਕਲ ਪੈਟਰੋਲਿੰਗ ਹੋ ਸਕਦੀ ਹੈ ਜਾਂ ਮੈਡੀਕਲ ਕੈਂਪ ਚਲਾਏ ਜਾ ਸਕਦੇ ਪਿੰਡਾਂ ਦੇ ਵਿੱਚ। ਇਹ ਤਾਂ ਮੁੱਦਾ ਹੀ ਹੈ ਨੀਗਾ। ਮੁੱਦੇ ਤਾਂ ਸਾਡੇ ਇਹ ਹੈ ਕਿ ਫਲਾਨਾ ਬੰਦਾ ਡਰੱਗ ਦੇ ਵਿੱਚ ਫੜਿਆ ਗਿਆ, ਉਹਦੀ ਜ਼ਮਾਨਤ ਲੱਗੀ ਹੈ ਕਿ ਨਹੀਂ ਲੱਗੀ, ਫਲਾਣੇ ਬੰਦੇ ਤੇ ਕਿਹੜਾ ਕੇਸ ਚੱਲੀ ਜਾਂਦਾ, ਕਿਹੜੀ ਸੀਡੀ ਜਿਹੜੀ ਵਾਇਰਲ ਹੋਈ ਆ। ਬਿਲਕੁਲ ਬਿਲਕੁਲ, ਮੁੱਦਿਆਂ ਤੋਂ ਭਟਕ ਚੁੱਕੇ ਨੇ ਸਾਰੇ ਜਾਣੇ ਜੀ। ਅਗਲੀ ਪ੍ਰਵੀਨ ਜੀ ਗੱਲ ਕਰਦੇ ਹਾਂ ਵੀ ਆਪਾਂ ਬਾਦਲਾਂ ਨੇ ਨਹੀਂ ਦਿੱਤਾ ਕਿਰਾਏ ਲਈ ਲਿਆਂਦੀਆਂ ਗੱਡੀਆਂ ਦਾ ਕਿਰਾਇਆ। ਹਾਂਜੀ ਬਿਲਕੁਲ, ਥੋੜੀ ਜਿਹੀ ਤੁਹਾਨੂੰ ਹੈਰਾਨੀ ਤਾਂ ਹੋਊਗੀ ਪਰ ਇਹ ਸੱਚੀ ਖਬਰ ਅਸਲ ਦੇ ਵਿੱਚ, ਕਿਉਂਕਿ ਜਿਹੜਾ ਟਰੈਵਲ ਜਿਹੜਾ ਬੰਦੇ ਨੇ ਗੱਡੀਆਂ ਦਿੱਤੀਆਂ ਸੀਗੀਆਂ ਇਹਨਾਂ ਨੂੰ ਮਤਲਬ ਕਿ ਇਲੈਕਸ਼ਨ ਟਾਈਮ, ਉਹ ਬੰਦਾ ਅੱਜ ਕੱਲ੍ਹ ਰੋ ਕੇ ਹੱਥ ਮਾਰ ਕੇ ਕਿਰਾਇਆ ਮੰਗੀ ਜਾਂਦਾ, ਔਰ ਕਿਰਾਇਆ ਹੈ ਵੀ ਜਿਹੜਾ ਬਕਾਇਆ ਬਿੱਲ ਆ 24 ਲੱਖ ਰੁਪਈਏ ਆ। ਸੋ ਦੱਸਦੇ ਆ ਕਿ ਪ੍ਰਿਥਵੀ ਰਾਮ ਬਾਂਸਲ ਦੱਸਿਆ ਗਿਆ ਨਾਮ ਬੰਦੇ ਦਾ। ਉਹ ਕਹਿੰਦਾ ਬਠਿੰਡੇ ਦੇ DC ਦੇ ਕਹਿਣ ਤੇ ਮੈਂ ਕਾਰਾਂ ਬਾਦਲ ਪਰਿਵਾਰ ਦੇ ਲਈ ਭੇਜੀਆਂ ਸੀਗੀਆਂ ਵੋਟਾਂ ਤੋਂ ਪਹਿਲਾਂ। ਤੇ ਉਹ ਕਹਿੰਦੇ ਕਿ ਜਦੋਂ ਪ੍ਰਧਾਨ ਮੰਤਰੀ ਇੱਥੇ ਮੋਦੀ ਸਾਹਿਬ ਆਏ ਸੀਗੇ ਤੇ ਏਮਸ ਦਾ ਨੀਂਹ ਪੱਥਰ ਰੱਖਿਆ ਸੀਗਾ, ਉਸ ਦਿਨ ਵੀ ਮੈਂ ਗੱਡੀਆਂ ਭੇਜੀਆਂ ਸੀਗੀਆਂ। 1 ਮਈ 2016 ਤੋਂ ਲੈ ਕੇ 31 ਦਸੰਬਰ 2016 ਤੱਕ। ਉਹ ਕਹਿੰਦਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ, ਇਹਨਾਂ ਤਿੰਨਾਂ ਦੇ ਵੱਖ-ਵੱਖ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਲਈ ਇਨੋਵਾ ਗੱਡੀਆਂ ਭੇਜੀਆਂ ਜਾਂਦੀਆਂ ਸੀਗੀਆਂ। ਤੇ ਇਹਨਾਂ ਦਾ ਬਿੱਲ ਜਿਹੜਾ ਵਾ ਉਹ ਬਣਦਾ ਜੀ 14 ਮੈਂ ਕਹੂੰਗਾ 1 ਕਰੋੜ 45 ਲੱਖ ਸ਼ਾਇਦ ਉਹਨੇ ਦੱਸਿਆ ਵਾ, ਜਿਹਦੇ ਵਿੱਚੋਂ 24 ਲੱਖ ਰੁਪਈਆ ਜਿਹੜਾ ਵਾ ਉਹ ਹਜੇ ਪੈਂਡਿੰਗ ਪਿਆ, ਮਿਲਿਆ ਨੀਗਾ। ਸੋ ਉਹ ਕਹਿੰਦੇ ਕਿ DC ਨੂੰ ਵੀ ਮਿਲਿਆ, ਮੈਂ ਮੁੱਖ ਮੰਤਰੀ ਨੂੰ ਵੀ ਮਿਲਿਆ, ਪ੍ਰਧਾਨ ਮੰਤਰੀ ਨੂੰ ਮਿਲਿਆ, ਪਰ ਹਾਲੇ ਤੱਕ ਇੱਕ ਪੈਸਾ ਨਹੀਂ ਮਿਲਿਆ। ਸੋ ਉਹ ਕਹਿੰਦੇ ਕਿ ਮੇਰਾ ਪੈਸਾ ਜਿਹੜਾ ਵਾ ਉਹ ਦਿਵਾਇਆ ਜਾਵੇ। ਔਰ ਨਾਲ ਹੀ ਇਹ ਹੈ ਕਿ ਅਸਲ ਦੇ ਵਿੱਚ ਇਹ ਜਿਹੜਾ ਬੰਦਾ ਵਾ ਇਹਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਸੋ 24 ਲੱਖ ਰੁਪਈਏ ਦੀ ਗੱਲ ਇਹਨੇ ਕਹੀ ਆ। ਕਮਾਲ ਦੀ ਗੱਲ ਹੈ। ਜਿਹੜੇ ਲੋਕਾਂ ਦੇ ਉੱਤੇ ਇਹ ਐਲੀਗੇਸ਼ਨ ਲੱਗਦਾ ਕਿ ਜੀ ਇਹਨਾਂ ਦੇ 7 ਸਟਾਰ ਆ, ਇਹਨਾਂ ਦੇ 5 ਸਟਾਰ ਹੋਟਲ ਨੇ, ਇਹਨਾਂ ਦੀ ਐਵੀਏਸ਼ਨ ਹੈ, ਇਹਨਾਂ ਦੀਆਂ ਟਰਾਂਸਪੋਰਟੇਸ਼ਨਾਂ ਨੇ, ਪਰ ਉਹਨਾਂ ਲੋਕਾਂ ਤੇ ਇਹ ਐਲੀਗੇਸ਼ਨ ਲੱਗਦਾ ਕਿ ਇਹ ਜਿਹੜੀਆਂ ਕਿਰਾਏ ਤੇ ਲਈ ਗੱਡੀਆਂ ਦਾ ਕਿਰਾਇਆ ਵੀ ਨਹੀਂ ਦਿੰਦੇ ਜੀ। ਪ੍ਰਵੀਨ ਜੀ ਗੱਲ ਆ ਵੀ ਉਹ 7 ਤਾਰੇ ਤੇ ਉਹ ਐਵੀਏਸ਼ਨਾਂ ਬਣਦੀਆਂ ਹੀ ਇੱਦਾਂ ਆ, ਆਮ ਲੋਕਾਂ ਦੇ ਪੈਸੇ ਮਾਰ ਮੂਰ ਕੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਨਵਜੋਤ ਸਿੱਧੂ ਦੀ ਕਲੋਨੀ ਚੋਂ ਕਾਰ ਲੁੱਟੀ ਗਈ। ਹਾਂਜੀ ਬਿਲਕੁਲ, ਇੱਥੇ ਤਾਂ ਇਹ ਹਾਲਤ ਹੈ ਜੀ, ਜਿਹੜਾ ਅਸਲ ਦੇ ਵਿੱਚ ਮਤਲਬ ਤੁਸੀਂ ਯਕੀਨ ਨਹੀਂ ਕਰਨਾ ਕਿ ਪਟਿਆਲਾ ਦੇ ਵਿੱਚ ਇੱਕ ਬਲਾਸਟ ਹੋਇਆ ਸੀਗਾ ਤੇ ਉਹ ਮਹਿਜ ਜਿਹੜੀ ਮੋਤੀ ਮਹਿਲ ਆ ਉਹ ਤੋਂ 4 ਕਿਲੋਮੀਟਰ ਤੋਂ ਘੱਟ ਆ ਜੀ। ਤੇ ਕੱਲ ਦੱਸਦੇ ਆ ਕਿ ਜਿਹੜੇ ਪਵਨ ਕੁਮਾਰ ਟੀਨੂ ਨੇ, ਜਿਹੜੇ ਅਕਾਲੀ ਦਲ ਦੇ ਬੁਲਾਰੇ ਨੇ, ਤੇ ਉਹਨਾਂ ਦੀ ਮਾਤਾ ਤੋਂ ਪਰਸ ਖੋਲਿਆ। ਅੱਜ ਦੱਸਦੇ ਆ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਆ ਉਹਨਾਂ ਦੀ ਕਲੋਨੀ ਦੇ ਵਿੱਚੋਂ ਕਾਰ ਲੁੱਟ ਲਈ ਗਈ ਆ। ਔਰ ਲਾਅ ਐਂਡ ਆਰਡਰ ਮੇਨਟੇਨ ਹੈ ਜੀ ਇੱਥੇ। ਲਾਅ ਐਂਡ ਆਰਡਰ ਨਹੀਂ ਨਾ ਤੁਸੀਂ ਕਿਸੇ ਤੋਂ ਕਹੋ ਕਿ ਲਾਅ ਐਂਡ ਆਰਡਰ ਮੇਨਟੇਨ ਨਹੀਂ ਗਾ, ਲਾਅ ਐਂਡ ਆਰਡਰ ਬਿਲਕੁਲ ਮੇਨਟੇਨ ਆ। ਇਹ ਇੱਕਾ ਦੁੱਕਾ ਘਟਨਾਵਾਂ ਵਾਪਰਦੀਆਂ ਰਹਿੰਦੀਆਂ, ਪਰ ਖਾਸ ਗੱਲ ਇਹ ਹੈ ਕਿ ਜਿਹੜੇ ਲੋਕ ਪਹਿਲਾਂ ਲੋਕਾਂ ਨੂੰ ਲੁੱਟਦੇ ਸੀਗੇ ਜਾਂ ਜਿਹੜੇ ਜਿਨ੍ਹਾਂ ਕਰਕੇ ਲੋਕ ਖੌਫਜ਼ਦਾ ਸੀਗੇ, ਉਹ ਹੁਣ ਹੌਲੀ ਹੌਲੀ ਵੱਡੇ ਘਰਾਂ ਨੂੰ ਜਾ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਚਲੋ ਲੋਕਾਂ ਲਈ ਨਾ ਸਹੀ, ਘੱਟੋ ਘੱਟ ਸਾਡੇ ਜਿਹੜੇ ਰਹਿਬਰ ਨੇ, ਸਾਡੇ ਆਗੂ ਸਾਹਿਬਾਨ ਨੇ, ਉਹ ਘੱਟੋ ਘੱਟ ਆਪਣੇ ਲਈ ਤਾਂ ਲਾਅ ਐਂਡ ਆਰਡਰ ਮੇਨਟੇਨ ਕਰ ਲੈਣ ਜੀ। ਜੀ ਲਾਅ ਐਂਡ ਆਰਡਰ ਕਿਤਾਬਾਂ 'ਚ ਹੈਗਾ ਜੀ, ਐਸੀ ਜਿੱਦਾਂ ਤੁਸੀਂ ਗੱਲ ਕਹੀ ਵੀ ਸਵਾਲ ਨਾ ਪੁੱਛ ਲਿਓ ਕਿਤੇ ਉਹਨਾਂ ਨੂੰ ਜੀ। ਪ੍ਰਵੀਨ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲਸ਼ਕਰ ਨਾਲ ਰਲੇ ਫੁੱਟਬਾਲਰ ਵੱਲੋਂ ਸਮਰਪਣ ਕੀਤਾ ਗਿਆ। ਹਾਂਜੀ ਬਿਲਕੁਲ, ਜਿਹੜੀ ਇਹ ਗੱਲ ਆ ਅਸਲ ਦੇ ਵਿੱਚ ਨਾ ਹਫ਼ਤਾ ਕੁ ਪਹਿਲਾਂ ਲਸ਼ਕਰੇ ਤੋਇਬਾ ਦੇ ਵਿੱਚ ਸ਼ਾਮਲ ਹੋ ਗਿਆ ਸੀ ਇੱਕ ਕਾਲਜ ਵਿਦਿਆਰਥੀ ਤੇ ਫੁੱਟਬਾਲਰ ਸੀਗਾ ਮੁੰਡਾ, ਬਹੁਤ ਸੋਹਣੀ ਗੇਮ ਸੀ ਉਹਦੀ, ਮਾਜਿਦ ਅਰਸ਼ਦ ਖਾਨ। ਤੇ ਉਹਨੇ ਜਦੋਂ ਉਹਨੂੰ ਅਹਿਸਾਸ ਹੋਇਆ ਕਿ ਸ਼ਾਇਦ ਮੈਂ ਗਲਤ ਜਾ ਰਿਹਾ ਤਾਂ ਉਹਨੇ ਸੁਰੱਖਿਆ ਬਲਾਂ ਦੇ ਅੱਗੇ ਆਤਮ ਸਮਰਪਣ ਕੀਤਾ। ਤੇ ਕੱਲ ਰਾਤ ਹੀ ਉਹ ਜਿਹੜਾ ਮਾਜਿਦ ਆ ਉਹਨੇ ਦੱਖਣੀ ਕਸ਼ਮੀਰ ਦੇ ਵਿੱਚ ਸੁਰੱਖਿਆ ਬਲਾਂ ਦੇ ਕੈਂਪ ਦੇ ਵਿੱਚ ਆ ਕੇ ਹਥਿਆਰਾਂ ਸਮੇਤ ਸਮਰਪਣ ਕੀਤਾ ਤੇ ਉਹਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਤੇ ਉਹ ਬੰਦਾ ਅਨੰਤਨਾਗ ਦੀ ਜਿਹੜੀ ਫੁੱਟਬਾਲ ਟੀਮ ਉਹਦੇ ਵਿੱਚ ਗੋਲ 'ਚ ਹੀ ਸੀਗਾ ਤੇ ਮੁਕਾਬਲੇ ਦੇ ਵਿੱਚ ਉਹਦੇ ਜਿਹੜੇ ਕਰੀਬੀ ਬੰਦੇ ਸੀ ਨਾ ਉਹ ਮਾਰੇ ਗਏ ਅਸਲ ਦੇ ਵਿੱਚ, ਜਦੋਂ ਮੁਕਾਬਲਾ ਹੋਇਆ ਉੱਦਾਂ ਦਾ ਸਿਕਿਉਰਿਟੀ ਫੋਰਸਿਸ ਦੇ ਨਾਲ ਉਦੋਂ। ਤੇ ਫਿਰ ਉਹ ਅੱਤਵਾਦੀਆਂ ਦੇ ਨਾਲ ਰਲ ਗਿਆ ਸੀਗਾ ਤੇ ਫਿਰ ਪਰਿਵਾਰਕ ਮੈਂਬਰਾਂ ਦੇ ਕਹਿਣ ਤੇ ਕਹਿ ਲਓ ਤੇ ਉਹਨੂੰ ਘਰ ਪਰਤਣ ਦੇ ਲਈ ਦਬਾਅ ਪਾਇਆ ਗਿਆ। ਪੁਲਿਸ ਵੱਲੋਂ ਪਰਿਵਾਰ ਨੂੰ ਅਪੀਲ ਵੀ ਕੀਤੀ ਗਈ। ਫਿਰ ਉਹਨੇ ਹੌਲੀ ਹੌਲੀ ਆਪਣੀ ਮਾਤਾ ਉਹਦੀ ਜਿਹੜੀ ਆਸੀਆ ਖਾਨ
ਤੇ ਉਹਦੇ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਅਪੀਲ ਕੀਤੀ ਗਈ ਤਾਂ ਉਹ ਵਾਇਰਲ ਹੋ ਗਈ ਤੇ ਫਿਰ ਇਹ ਮੁੰਡਾ ਜਿਹੜਾ ਵਾ ਘਰੇ ਪਰਤਿਆ। ਦੇਖੋ ਵਾਦੀ ਜਿਹੜੀ ਜਨਮਤ ਜਿਹਨੂੰ ਅਸੀਂ ਕਹਿੰਦੇ ਆ ਰਾਜ ਜੀ, ਉਹ ਇਸ ਵੇਲੇ ਸਥਿਰ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਔਰ ਪਿਛਲੇ ਤਿੰਨ ਸਾਲਾਂ ਤੋਂ ਜ਼ਿਆਦਾ ਸਥਿਰ ਆ ਜਦੋਂ ਤੋਂ ਬੀਜੇਪੀ ਦੀ ਸਰਕਾਰ ਆਈ ਆ। ਇਹ ਸਰਕਾਰ ਦਾ ਕੰਮ ਹੈ ਕਿ ਐਨਾਲਿਸਿਸ ਕਰੇ ਕਿ ਕਿਉਂ ਆ, ਹਨਾ। ਦੂਜੀ ਗੱਲ ਇਹ ਹੈ ਕਿ ਉੱਥੇ ਕੁਝ ਨੌਜਵਾਨ ਆ ਜਿਹੜੇ ਉਹ ਕਈ ਗੱਲਾਂ ਦੇ ਵਿੱਚ ਆ ਕੇ ਜਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤਾਂ ਉਹ ਗਲਤ ਰਸਤਾ ਅਖਤਿਆਰ ਕਰ ਲੈਂਦੇ ਆ। ਠੀਕ ਆ, ਉਹਨਾਂ ਦੇ ਡਿਫਰੈਂਸਿਸ ਹੈਗੇ ਨੇ ਇੰਡੀਅਨ ਸਟੇਟ ਦੇ ਨਾਲ, ਉਹ ਇੱਕ ਵੱਖਰੀ ਗੱਲ ਆ। ਪਰ ਜਿਹੜਾ ਉਹਨਾਂ ਦਾ ਤਰੀਕਾ ਵਾ ਬੰਬ ਬਲਾਸਟ ਕਰਨੇ ਜਾਂ ਹਮਲੇ ਕਰਨੇ ਤਾਂ ਉਹ ਗਵਾਰਾ ਨਹੀਂ ਖਾਂਦਾ, ਉਹ ਗਲਤ ਕਿਹਾ ਜਾ ਸਕਦਾ ਸਾਡੀ ਨਜ਼ਰ ਜਾਂ ਕਾਨੂੰਨ ਦੀ ਨਜ਼ਰ ਦੇ ਵਿੱਚ। ਤਾਂ ਉਸ ਕਰਕੇ ਬਹੁਤੇ ਨੌਜਵਾਨ ਗੁੰਮਰਾਹ ਹੋਏ ਨੇ। ਠੀਕ ਆ, ਕਈਆਂ ਦਾ ਏਜੰਡਾ ਵੀ ਹੈ ਕਿ ਸਾਨੂੰ ਆਜ਼ਾਦੀ ਮਿਲੇ ਜਾਂ ਜੋ ਵੀ ਹੈ, ਉਹ ਹਥਿਆਰਬੰਦ ਸੰਘਰਸ਼ ਦੇ ਵਿੱਚ ਉਹਨਾਂ ਦੀ ਉਹ ਯਕੀਨ ਕਰਦੇ ਆ। ਪਰ ਬਹੁਤੇ ਨੌਜਵਾਨ ਜਿਹੜੇ ਆ ਉਹ ਵਰਗਲਾ ਰਹੇ ਜਾਂਦੇ ਆ ਔਰ ਉਹਨਾਂ ਦਾ ਯੂਜ਼ ਕੀਤਾ ਜਾਂਦਾ, ਉਹਨਾਂ ਨੂੰ ਯੂਜ਼ ਕੀਤਾ ਜਾਂਦਾ। ਸੋ ਮੇਰੇ ਖਿਆਲ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਠੀਕ ਆ, ਉੱਥੇ ਜਿਹੜੇ ਲੋਕ ਨੇ ਉਹ ਸਾਡੇ ਤੋਂ ਨਾਖੁਸ਼ ਨੇ, ਸਾਡੀ ਸਰਕਾਰ ਪੈਰਵਾਈਆਂ ਕਰੇ, ਉਹ ਅਲੱਗ ਤੌਰ ਤੇ ਮਸਲੇ ਨਜਿੱਠਣੇ ਚਾਹੀਦੇ ਆ। ਪਰ ਜਿਵੇਂ ਹੁਣ ਦੇਖੋ ਕਿ ਕਿੰਨਾ ਉੱਥੇ ਬ੍ਰੇਨ ਡਰੇਨ ਹੋਈ ਆ, ਜਿਹੜੀ ਆਪਾਂ ਕਹਿ ਲਈ ਕਿ ਕਿੰਨੇ ਕਾਬਿਲ ਮੁੰਡੇ ਜਿਹੜੇ ਆ ਉਹ ਮਾਰੇ ਗਏ ਮੁਕਾਬਲਿਆਂ ਦੇ ਵਿੱਚ, ਕਿੰਨੇ ਕਾਬਿਲ ਮੁੰਡੇ ਜਿਹੜੇ ਨੇ ਉਹ ਹੱਥੇ ਚੜ੍ਹ ਕੇ ਹਥਿਆਰਬੰਦ ਸੰਘਰਸ਼ ਕਰਨ ਵਾਲੇ ਲੋਕਾਂ ਦੇ, ਤੇ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਜਾਂ ਜ਼ਖਮੀ ਹੋ ਗਏ ਜਾਂ ਕਰੀਅਰ ਤਬਾਹ ਹੋ ਗਏ। ਸੋ ਕਿਤੇ ਨਾ ਕਿਤੇ ਜਿਹੜਾ ਇੰਪੈਕਟ ਹੈ ਉਹ ਅਸਥਿਰਤਾ ਦਾ ਜਿਹੜਾ ਜ਼ਿਆਦਾ ਅਸਰ ਪੈਂਦਾ ਵਾ ਉਹ ਕਾਮਨ ਬੰਦੇ ਤੇ ਪੈਂਦਾ ਵਾ ਹਮੇਸ਼ਾ। ਔਰ ਸਾਨੂੰ ਇਹ ਕਹਿਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਜਿੱਥੇ ਜਿਹੜੇ ਉਪਰਾਲੇ ਉੱਥੇ ਹੁਣ ਦੱਸਦੇ ਕਿ ਸਰਕਾਰ ਕਰ ਰਹੀ ਆ ਉਪਰਾਲੇ, ਤਾਂ ਇਹ ਉਪਰਾਲੇ ਜਿਹੜੇ ਆ ਇਹ ਉਪਰਾਲੇ ਕਰਨ ਦੇ ਮਨਸ਼ੇ ਜਿਹੜੇ ਸਰਕਾਰ ਦੇ ਉਹ ਨੇਕ ਹੋਣੇ ਚਾਹੀਦੇ ਆ। ਜੀ ਪ੍ਰਵੀਨ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਲੱਚਰ ਪੰਜਾਬੀ ਗਾਇਕਾਂ ਖਿਲਾਫ ਕੰਨੜ ਪ੍ਰੋਫੈਸਰ ਨੇ ਹੁਣ ਕਾਨੂੰਨੀ ਮੋਰਚਾ ਖੋਲ੍ਹਿਆ ਹੈ। ਹਾਂਜੀ ਬਿਲਕੁਲ, ਰਾਉਤ ਨੇਰਵਾਰ ਨੇ, ਪੰਡਿਤ ਰਾਉਤ ਨੇ ਧਨੇਰਵਾਰ, ਤੇ ਉਹਨਾਂ ਨੇ ਹੁਣ ਮੋਰਚਾ ਖੋਲ ਲਿਆ। ਪੰਜਾਬੀ ਦੇ ਉਹ ਜਿਹੜੇ ਆਪਾਂ ਕਹਿੰਦੇ ਕਿ ਪੰਜਾਬੀ ਦੇ ਲਈ ਸੰਘਰਸ਼ ਕਰਨ ਵਾਲੇ ਲੋਕਾਂ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ। ਸੋ ਕਹਿੰਦੇ ਕਿ ਜਿਹੜੇ ਲੋਕ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਘਰ ਦੀ ਸ਼ਰਾਬ ਹੋਵੇ, 4 ਬੋਤਲ ਵੋਦਕਾ, ਬੜੇ ਉਹਨਾਂ ਨੇ ਗਾਣੇ ਸੁਣਾਏ ਆ। ਮਤਲਬ ਜਿਹੜੇ ਉਹਨਾਂ ਨੂੰ ਤੰਗ ਕਰਦੇ ਆ ਜਾਂ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਆ ਜਾਂ ਜਿਨ੍ਹਾਂ ਤੇ ਉਹਨਾਂ ਨੂੰ ਰੋਸ ਹੈ ਕਿ ਇਹ ਗਾਣੇ ਨਹੀਂ ਹੋਣੇ ਚਾਹੀਦੇ ਸੀ, ਤਾਂ ਉਹਨਾਂ ਦਾ ਹੁਣ ਉਹਨਾਂ ਨੇ ਨਾਮ ਲਿਆ। ਤੇ ਉਹ ਕਹਿੰਦੇ ਕਿ ਇਹ ਬੰਦੇ ਜਾਂ ਤਾਂ ਮੰਗ ਲੈਣ ਮਾਫੀ ਜੇ ਚੰਗੇ ਰਹਿਣਾ, ਨਹੀਂ ਫਿਰ ਇਹਨਾਂ ਲੋਕਾਂ ਦੇ ਨਾਲ ਉਹ ਕਹਿੰਦੇ ਕਿ ਮੈਂ ਜਿਹੜਾ ਵਾ ਲੀਗਲ ਇੱਕ ਅਪਰੋਚ ਕਰਕੇ, ਤੇ ਉਹ ਕਹਿੰਦੇ ਕਿ ਮੈਂ ਕਾਨੂੰਨੀ ਤਖਤਾ ਜਿਹੜਾ ਵਾ ਕਾਨੂੰਨੀ ਰੁਖ ਅਖਤਿਆਰ ਕਰੂੰਗਾ। ਸੋ ਉਹ ਕਹਿੰਦੇ ਕਿ ਜਿਹੜੇ 15 ਦਸੰਬਰ ਤੱਕ ਪੰਜਾਬੀ ਮਾਂ ਬੋਲੀ ਤੋਂ ਮਾਫੀ ਮੰਗ ਲੈਣ ਇਹ ਲੋਕ ਜਿਹੜੇ ਆ। ਸੋ ਜੇਕਰ ਉਹ ਕਹਿੰਦੇ ਕਿ ਮਾਫੀ ਨਾ ਮੰਗੀ ਤੇ ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਊਂਗਾ ਤੇ ਇਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰੂੰਗਾ। ਸੋ ਕਹਿੰਦੇ ਕਿ ਜਿਹੜਾ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ ਵਰਗੇ ਗਾਣੇ, ਜਾਂ ਚੰਡੀਗੜ੍ਹ ਵਿੱਚ ਕੁੜੀ ਮਿਲੀ ਚਾਕਲੇਟ ਵਰਗੀ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਘਰ ਦੀ ਸ਼ਰਾਬ, 4 ਬੋਤਲ ਵੋਦਕਾ, ਕਾਮ ਮੇਰਾ ਰੋਜ਼ ਕਾ, ਸੋ ਬੜੇ ਗਾਣਿਆਂ ਦੇ ਨਾਮ ਲਏ ਆ ਉਹਨਾਂ ਨੇ। ਸੋ ਕਹਿੰਦੇ ਕਿ ਇਹ ਜਿਹੜਾ ਵਾ ਇਹਦੀ ਪੰਜਾਬੀ ਭਾਸ਼ਾ ਦੀ ਪਵਿੱਤਰਤਾ ਨੂੰ ਭੰਗ ਕੀਤਾ ਵਾ ਇਹਨਾਂ ਲੋਕਾਂ ਨੇ। ਸੋ ਪੰਜਾਬੀ ਦੇ ਅੱਗੇ ਮਾਫੀ ਮੰਗਣੇ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਲੱਚਰਤਾ, ਸ਼ਰਾਬ ਦਾ ਜਾਂ ਹਥਿਆਰਾਂ ਦਾ ਜਿਹੜਾ ਗਾਣਾ ਨਾ ਗਾਇਆ ਜਾਵੇ। ਨਾਲ ਇਹ ਜਿਹੜੇ ਕੌਣ ਨੇ ਅਸਲ ਦੇ ਵਿੱਚ, ਇਹ ਸ਼੍ਰੀ ਜਪਜੀ ਸਾਹਿਬ, ਸ਼੍ਰੀ ਸੁਖਮਨੀ ਸਾਹਿਬ ਤੇ ਜ਼ਫਰਨਾਮਾ ਨੂੰ ਕੰਨੜ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਇਹਨਾਂ ਨੇ, ਪੰਡਿਤ ਰਾਓ ਨੇ, ਤੇ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਦੇ ਵਿੱਚ 12 ਕਿਤਾਬਾਂ ਲਿਖੀਆਂ ਨੇ। ਸੋ ਪੰਡਿਤ ਰਾਓ ਧਨੇਰਵਾਰ ਨੇ ਇਹਨਾਂ ਨੂੰ ਅਸੀਂ ਆਮ ਤੌਰ ਤੇ ਮੁਹਿੰਮਾਂ ਦੇ ਵਿੱਚ ਜਿਹੜਾ ਵੇਖਦੇ, ਜਦੋਂ ਪੰਜਾਬੀ ਦੀ ਗੱਲ ਚੱਲਦੀ ਹੈ, ਜਦੋਂ ਹਾਈਵੇਜ਼ ਤੇ ਪੰਜਾਬੀ ਦੀ ਗੱਲ ਚੱਲੀ ਸੀ ਤੇ ਉਦੋਂ ਵੀ ਇਹਨਾਂ ਨੇ ਆਪਣੇ ਤਰੀਕੇ ਨਾਲ ਜਿਹੜਾ ਵਾ ਸੰਘਰਸ਼ ਕੀਤਾ ਸੀਗਾ। ਸੋ ਸਲੂਟ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਪਣੇ ਤਰੀਕੇ ਦੇ ਨਾਲ ਵਿਰੋਧ ਦਰਜ ਕਰਾਉਂਦੇ ਆ, ਰੋਸ ਕਰਦੇ ਆ। ਤਰੀਕਾ ਚੰਗਾ ਵਾ, ਪਰ ਕਿਸੇ ਨਾ ਕਿਸੇ ਦਿਨ ਤਾਂ ਸਾਨੂੰ ਸਾਰਿਆਂ ਨੂੰ ਹੀ ਪੰਜਾਬੀ ਮਾਂ ਬੋਲੀ ਦੇ ਪੁੱਤਾਂ ਨੂੰ ਉੱਠ ਕੇ ਇਹਦੇ ਲਈ ਹੰਭਲਾ ਮਾਰਨਾ ਪੈਣਾ ਹੈ। ਕਿਉਂਕਿ ਅੱਜ ਕੀ ਹੈ ਰਾਜ ਜੀ, ਅੱਜ ਪੰਜਾਬੀ ਇਹ ਜ਼ੁਬਾਨੇ ਨੀ ਰਕਾਨੇ ਮੇਰੇ ਦੇਖ ਕੇ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਅੱਜ ਫਿੱਕੀ ਪੈ ਰਹੀ ਆ। ਅਸੀਂ ਵੀ ਆਪਣੇ ਲਫ਼ਜ਼ਾਂ ਦੇ ਵਿੱਚ, ਆਪਣੀ ਗੱਲਬਾਤ ਦੇ ਵਿੱਚ ਕਿੰਨੇ ਲਫ਼ਜ਼ ਇੰਗਲਿਸ਼ ਦੇ ਬੋਲ ਜਾਂਦੇ ਆ। ਔਰ ਹੁਣ ਤਾਂ ਈਵਨ ਕਿ ਜਾਂ ਸੋ ਦੈਟ ਇਹ ਆਮ ਗੱਲਾਂ ਹੋ ਗਈਆਂ ਨੇ, ਤੇ ਇਹ ਨਹੀਂ ਚਾਹੀਦਾ ਸੀਗਾ। ਅਸੀਂ ਠੇਠ ਹੀ ਚੰਗੇ ਲੱਗਦੇ ਹਾਂ, ਠੇਠ ਹੀ ਜਿਹੜੀ ਸਾਡੀ ਪੰਜਾਬੀ ਆ ਸਾਨੂੰ ਬੋਲਣੀ ਚਾਹੀਦੀ ਆ। ਔਰ ਮੈਂ ਵੀ ਇੱਕ ਨਿਮਾਣੇ ਜੀ ਨੇ ਇੱਕ ਵੀਡੀਓ ਪਾਈ ਸੀਗੀ ਪੰਜਾਬੀ ਮਾਂ ਬੋਲੀ ਤੇ, ਇਸ ਸੰਘਰਸ਼ ਤੋਂ ਮੇਰਾ ਖਿਆਲ 25-30 ਦਿਨ ਪਹਿਲਾਂ। ਉਸ ਤੋਂ ਬਾਅਦ ਸੰਘਰਸ਼ ਜਿਹੜਾ ਵਾ
ਉਹ ਲੋਕਾਂ ਨੇ ਆਪਣੇ ਤਰੀਕੇ ਨਾਲ ਸ਼ੁਰੂ ਕੀਤਾ। ਪਰ ਹੁਣ ਬੂਰ ਪੈਣ ਲੱਗੇ ਆ, ਸਰਕਾਰ ਨੂੰ ਫੀਲ ਹੋਈ ਇਹ ਗੱਲ ਕਿ ਇਹ ਜਿਹੜੀ ਚੀਜ਼ ਸੀਗੀ ਪੰਜਾਬੀ ਮਾਂ ਬੋਲੀ ਦੇ ਨਾਲ ਧੱਕਾ ਨਹੀਂ ਸੀ ਹੋਣਾ ਚਾਹੀਦਾ। ਪਰ ਜੇ ਅਸੀਂ ਕਹੀਏ ਕਿ ਇਕੱਲਾ ਪੰਡਿਤ ਰਾਓ ਧਨੇਰਵਾਲ ਜਿਹੜਾ ਵਾ ਉਹ ਜੰਗ ਜਿੱਤ ਸਕਦਾ, ਨਹੀਂ, ਜੇ ਘੱਟੋ ਘੱਟ ਉਹ ਲਾਹਨਤਾਂ ਪਾ ਸਕਦਾ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਨਕਾਰ ਤਾਂ ਸਕਦੇ ਹਾਂ ਜੀ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਪ੍ਰਵੀਨ ਜੀ, ਵੀ ਕੈਪਟਨ ਦੀ ਦੂਜੀ ਪਾਰੀ ਕਈਆਂ ਨੂੰ ਡੋਬੂ ਤੇ ਕਈਆਂ ਨੂੰ ਉਤਾਰੂ। ਹਾਂਜੀ ਬਿਲਕੁਲ, ਅਸਲ ਦੇ ਵਿੱਚ ਰਾਜ ਜੀ ਕੈਪਟਨ ਸਾਹਿਬ ਨੇ ਜਦੋਂ ਦਾ ਬਿਆਨ ਦਿੱਤਾ ਕਿ ਬਈ ਮੈਂ ਲੰਬੀ ਪਾਰੀ ਖੇਡ ਸਕਦਾ, ਹਾਲਾਂਕਿ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇੱਕ ਮੌਕਾ ਦੇ ਦਿਓ। ਬੜਾ ਮਤਲਬ ਕਿ ਲੇਲੜੀਆਂ ਕੱਢ ਕੇ ਕਹਿ ਲਓ ਜਾਂ ਜਜ਼ਬਾਤੀ ਤੌਰ ਤੇ ਲੋਕਾਂ ਨੂੰ ਬਲੈਕਮੇਲ ਕਰਕੇ ਕਹਿ ਲਓ, ਜਜ਼ਬਾਤੀ ਤੌਰ ਤੇ ਭੀਖ ਮੰਗ ਕੇ ਕਹਿ ਲਓ, ਹਨਾ। ਤਾਂ ਉਹ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇੱਛਾ ਸ਼ਕਤੀ ਲੱਗ ਜੇ ਕੈਪਟਨ ਸਾਹਿਬ ਦੀ ਤੇ ਕੁਛ ਨਾ ਕੁਛ ਜ਼ਰੂਰ ਕਰਨਗੇ, ਤੇ ਉਹਨਾਂ ਨੇ ਮੌਕਾ ਦਿੱਤਾ ਵੀ। ਖੈਰ ਚੰਗਾ ਬਹੁਮਤ ਮਿਲਿਆ ਕਾਂਗਰਸ ਪਾਰਟੀ ਨੂੰ, ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਗੀ। ਪਰ ਹੁਣ ਉਹ ਕਹਿੰਦੇ ਕਿ ਪੰਜਾਬ ਦੀ ਭਲਾਈ ਦੇ ਲਈ ਮੈਂ ਦੂਜੀ ਲੰਬੀ ਪਾਰੀ ਖੇਡ ਸਕਦਾ ਵਾਂ। ਉਹ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਅਸੀਂ ਤਾਂ ਕਹਿੰਦੇ ਕਹੀ ਗਏ ਕਿ 1,30,00,000 ਕਰੋੜ ਦਾ ਕਰਜ਼ਾ ਵਾ ਪੰਜਾਬ ਦੇ ਵਿੱਚ, ਪੰਜਾਬ ਦੇ ਸਿਰ, ਜਦਕਿ ਇਹ ਤਾਂ ਉਹ ਕਹਿੰਦੇ ਕਿ 2.25 ਲੱਖ ਕਰੋੜ ਤੋਂ ਉੱਪਰ ਆ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਉਹਨਾਂ ਨੇ ਹੈਰਾਨੀ ਜਤਾਈ ਹੈ। ਪਰ ਕਮਾਲ ਦੀ ਗੱਲ ਹੈ ਕਿ ਇਹ ਜਿਹੜੇ ਫੈਕਟ ਉਹਨਾਂ ਨੇ ਫਿਰ ਪਹਿਲਾਂ ਕਿਉਂ ਨਹੀਂ ਪੜ੍ਹੇ ਜਦੋਂ ਮੁੱਖ ਮੰਤਰੀ ਬਣਨ ਜਾ ਰਹੇ ਸੀਗੇ, ਤੇ ਜੇ ਪਹਿਲਾਂ ਹੀ ਪੜ੍ਹੇ ਨਹੀਂ ਤੇ ਉਹਨਾਂ ਨੇ ਏਜੰਡਾ ਕਿਵੇਂ ਤੈਅ ਕਰ ਲਿਆ, ਹਨਾ। ਸੋ ਮਤਲਬ ਕਿ ਕਮਾਲ ਦੀ ਗੱਲ ਹੈ ਕਿ ਸਵਾਲ ਇੱਥੇ ਲੋਕ ਵਿਚਾਰੇ ਕਰਦੇ ਹੀ ਨਹੀਂ ਹੈਗੇ। ਜੇ ਉਹਨਾਂ ਨੇ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿੰਨਾ ਕਰਦਾ, ਤੇ ਫਿਰ ਉਹਨਾਂ ਨੇ ਇਹ ਕਿਵੇਂ ਸੋਚ ਲਿਆ ਕਿ ਲਊਗਾ ਕਿਵੇਂ, ਕਿਵੇਂ ਇੰਪਲੋਇਮੈਂਟ ਜਨਰੇਟ ਕੀਤੀ ਜਾਊਗੀ, ਕਿਵੇਂ ਲਾਅ ਐਂਡ ਆਰਡਰ ਮੇਨਟੇਨ ਰੱਖਿਆ ਜਾਊਗਾ, ਕਿਵੇਂ MSPs ਦੇ ਲਈ ਸਰਕਾਰ ਦੇ ਨਾਲ ਕਿਹਾ ਜਾਊਗਾ, ਕਿਵੇਂ ਅਫਸਰਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ, ਕਿਵੇਂ ਲੋਕਾਂ ਨੂੰ ਡੇਂਗੂ ਤੋਂ ਬਚਾਇਆ ਜਾਊਗਾ। ਸੋ ਇਹ ਮੁੱਦੇ ਤਾਂ ਸੀਗੇ, ਪਰ ਕਮਾਲ ਦੀ ਗੱਲ ਹੈ ਕਿ ਹੁਣ ਇੱਥੇ ਕਪਤਾਨ ਸਾਹਿਬ ਬੈਟਿੰਗ ਕਰ ਰਹੇ ਆ, ਨਾ ਤਾਂ ਕੋਈ ਚੱਜ ਨਾਲ ਫੀਲਡਿੰਗ ਕਰਨ ਵਾਲਾ ਹੀ ਹੈ, ਅੰਪਾਇਰ ਹੈ ਜਿਹੜੇ ਉਹ ਵੀ ਫੈਸਲਾ ਜਿਹੜਾ ਵਾ ਉਹ ਸਰਕਾਰੀ ਜੀ ਦੇਈ ਜਾਂਦੇ ਆ, ਫੀਲਡਰ ਜਿਹੜੇ ਆ ਉਹ ਵੀ ਮਤਲਬ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਨਹੀਂ ਬਾਲ ਫੜੇ ਬਿਨਾਂ ਹੀ ਸਰਜੂ। ਬੋਲਰ ਤੇ ਡਿਪੈਂਡ ਹੈ ਗੱਲ, ਜੇ ਕੋਈ ਤਕੜਾ ਬੋਲਰ ਆ ਗਿਆ ਬੋਲਡ ਮਾਰ ਗਿਆ ਤਾਂ ਸ਼ਾਇਦ ਕਪਤਾਨ ਸਾਹਿਬ ਪਵੇਲੀਅਨ ਵੀ ਵਰਤ ਸਕਦੇ ਆ, ਅਦਰਵਾਈਜ਼ ਮੈਚ ਫਿਕਸ ਟਾਈਪ ਦਾ ਹੀ ਲੱਗਦਾ ਜੀ। ਜੀ ਜੀ। ਤੇ ਜਾਂਦੇ ਜਾਂਦੇ ਪ੍ਰਵੀਨ ਜੀ ਗੱਲ ਕਰ ਲਈਏ ਰਾਜਸਥਾਨ ਦੇ ਵਿੱਚ ਭੁਚਾਲ ਦੇ ਝਟਕੇ। ਹਾਂਜੀ, ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਭੁਚਾਲ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਕੀਤੇ ਗਏ। ਈਵਨ ਕਿ ਤਿੱਬਤ ਦੇ ਵਿੱਚ ਵੀ ਦੱਸਦੇ ਆ ਕਿ ਕਈ ਥਾਈਂ ਭੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਆ, ਔਰ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਹੈ ਜਿਹੜੀ ਉਹ ਨਹੀਂ ਆਈ ਕਿਸੇ ਵੀ ਪਾਸੋਂ, ਹਾਲੇ ਤੱਕ ਸੁੱਖ ਸਾਂਦ ਆ। ਪਰ ਤੁਹਾਨੂੰ ਯਾਦ ਹੋਣਾ ਕਿ ਈਰਾਨ ਇਰਾਕ ਦੀ ਬਾਰਡਰ ਦੇ ਉੱਤੇ ਵੀ ਬਹੁਤ ਤਕੜਾ ਇੱਕ ਭੁਚਾਲ ਆਇਆ, 700 ਬੰਦੇ ਦੀ ਉੱਥੇ ਮੌਤ ਹੋ ਚੁੱਕੀ ਹੈ। ਹੁਣ ਜਿਹੜਾ ਅਸਲ ਦੇ ਵਿੱਚ ਤਿੱਬਤ ਦੇ ਵਿੱਚ ਆਇਆ ਉਹਦੇ ਬਾਰੇ ਹਾਲੇ ਤੱਕ ਪੂਰਾ ਨਹੀਂ ਆਪਾਂ ਕਹਿ ਸਕਦੇ। ਔਰ ਮੈਂ ਇੱਕ ਜਾਂਦਾ ਸੋਚ ਜ਼ਰੂਰ ਕਰਨੀ ਚਾਹੁੰਦਾ ਰਾਜ ਜੀ, ਉਹ ਇਹ ਹੈ ਕਿ ਅਸੀਂ ਸ਼ਾਇਦ ਜਿਹੜਾ ਬਕਾਇਆ ਦੀ ਗੱਲ ਕਰ ਰਹੇ ਸੀਗੇ ਬਾਦਲ ਸਾਹਿਬ ਨੇ ਗੱਡੀਆਂ ਦਾ, 24 ਲੱਖ ਦਾ, ਉਹ ਸ਼ਾਇਦ ਅਸੀਂ 24 ਲੱਖ ਦਾ, ਤਾਂ ਉਹ ਸ਼ਾਇਦ ਮੈਂ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਬਿੱਲ ਆ ਉਹ 1,45 ਲੱਖ ਦਾ ਸੀਗਾ, ਤਾਂ ਉਹ 24 ਲੱਖ ਦਾ ਹੀ ਬਿੱਲ ਹੈ ਜਿਹੜਾ ਦੱਸਿਆ ਗਿਆ। ਔਰ ਮੈਂ ਇਹਦੇ ਵਿੱਚ ਸੋਧ ਵੀ ਕਰਦਾ ਔਰ ਮਾਫੀ ਵੀ ਮੰਗਦਾ ਕਿ ਕਈ ਵਾਰੀ ਪੜ੍ਹਨ ਦੇ ਵਿੱਚ ਗਲਤੀ ਸ਼ਾਇਦ ਜਾਂ ਬੋਲਣ ਦੇ ਵਿੱਚ ਗਲਤੀ ਕਈ ਵਾਰ ਲੱਗ ਜਾਂਦੀ ਹੈ, ਔਰ ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਸੀਗਾ ਕਿ ਇਹਨੂੰ ਦਰੁਸਤ ਕਰਨਾ ਬਣਦਾ ਵਾ, ਕਿਉਂਕਿ ਫਾਲਸ ਇਨਫੋਰਮੇਸ਼ਨ ਪਾਸ ਕਰਨਾ ਸ਼ਾਇਦ ਸਾਡਾ ਕੰਮ ਦੇ ਦਾ ਹਿੱਸਾ ਨਹੀਂ ਹੈ। ਜੀ ਜੀ। ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨ ਵਾਸਤੇ ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।